ਇੱਕ ਹੋਰ ਸੁਪਰੀਮ ਕੋਰਟ ਨੇ ਜਿਹੜਾ ਡਿਸੀਜਨ ਸੀ ਉਹ ਡਿਕਲਾਈਨ ਕਰ ਦਿੱਤਾ ਵੀ ਜਿਹੜਾ ਡਿਪੋਰਟੇਸ਼ਨ ਆਫ ਵੈਨਜ਼ੂਏਲਾ ਨੈਸ਼ਨਲਸ ਨੂੰ ਜੋ ਡਿਪੋਰਟ ਹੋ ਰਹੇ ਹੈਗੇ ਆ ਉਹਨਾਂ ਨੂੰ ਜਿਹੜਾ ਉਹਦੇ ਉੱਤੇ ਜਿਹੜਾ ਇਸ਼ੂ ਸੀ ਬਿਲਕੁਲ ਜੀ, ਸੋ ਕਾਫੀ ਕਲੋਜ਼ ਇਹ ਡਿਸੀਜਨ ਸੀਗਾ 5:4 ਮਤਲਬ 5 ਜੱਜ ਫੇਵਰ 'ਚ ਸੀਗੇ, 4 ਅਗੇਂਸਟ ਸੀਗੇ। ਸੋ ਮੁੱਦਾ ਇਹ ਸੀਗਾ ਕਿ ਇਹਦੇ ਬਾਰੇ ਆਪਾਂ ਕਾਫੀ ਡਿਟੇਲ ਦੇ ਵਿੱਚ ਵੀ ਪਹਿਲਾਂ ਖਬਰ ਕੀਤੀ ਸੀਗੀ ਪੰਜਾਬੀ ਰੇਡੀਓ ਤੇ, ਕਿ ਉਹ ਜਿਹੜੇ ਟਾਰਗੇਟ ਕਰ ਰਹੇ ਸੀ ਉਹ ਕਹਿੰਦੇ ਕਿ ਇਹ ਗੈਂਗ ਦੇ ਮੈਂਬਰ ਆ ਤੇ ਜੀ ਉਹਨਾਂ ਕੋਲ ਉਹ ਕੋਈ ਪੁੱਛ-ਗਿੱਛ ਨਹੀਂ ਬਾਲੀ ਜਿੱਦਾਂ ਹੁੰਦੀ ਸੀਗੀ ਤੇ ਕਿਸੇ ਨੇ ਸੂਹ ਵੀ ਜਿੱਦਾਂ ਦੇ ਦਿੱਤੀ ਕਿ ਇਹ ਬੰਦਾ ਗੈਂਗਸਟਰ ਆ ਤੇ ਚੱਕ ਕੇ ਉਹ ਭੇਜ ਦਿੰਦੇ ਸੀਗੇ। ਤੇ ਜਿਹੜੇ ਉਹਨਾਂ ਦਾ ਟਰੰਪ ਸਰਕਾਰ ਦਾ ਜਿਹੜਾ ਬਿਆਨ ਆਇਆ ਸੀਗਾ ਉਹ ਕਹਿੰਦੇ ਕਿ ਹੁਣ ਜਿਹੜੇ ਹਿਸਾਬ ਨਾਲ ਇਹ ਹਾਲਾਤ ਆ ਕਈ ਗੈਂਗਸਟਰਾਂ ਦੇ ਜਿੱਦਾਂ ਕ੍ਰਿਮੀਨਲ ਰਿਕਾਰਡ ਵਗੈਰਾ ਯੂਐਸ ਦੇ ਵਿੱਚ ਨਹੀਂ ਹੈਗੇ ਆ ਤੇ ਆਪਾਂ ਨੂੰ ਹੁਣ ਜਿੱਦਾਂ ਕੋਈ ਇਨਸਾਈਡਰ ਇਨਫੋਰਮੇਸ਼ਨ ਵੀ ਮਿਲ ਜਾਂਦੀ ਹੈ ਕਿ ਹੋਰ ਮੈਂਬਰ ਨੇ ਕਨਫੈਸ਼ਨ ਕਰ ਲਿਆ, ਕੋਈ ਵੀ ਜਿਹੜੀ ਸੂਹ ਆ ਤੇ ਆਪਾਂ ਉਹਦੇ ਹਿਸਾਬ ਨਾਲ ਹੀ ਕਲੀਨ ਅਪ ਜਿਹੜਾ ਕਰਨਾ ਤੇ ਚੱਕ ਕੇ ਜਿਹੜਾ ਸਿੱਧੇ ਭੇਜ ਦੇਣੇ ਆ। ਜਿਹੜੇ ਜੱਜ ਸਾਹਿਬ ਸੀਗੇ ਵਗੈਰਾ ਉਹ ਕਹਿੰਦੇ ਕਿ ਨਹੀਂ ਏਦਾਂ ਦਾ ਫਿਰ ਤੁਸੀਂ ਪਤਾ ਕਿੱਦਾਂ ਲੱਗੂਗਾ ਕਿਹੜਾ ਗੈਂਗ ਦਾ, ਕਿਹੜਾ ਨਹੀਂ ਗੈਂਗ ਦਾ। ਉਹ ਚੀਜ਼ ਦਾ ਜਿਹੜਾ ਵਿਵਾਦ ਸੀਗਾ ਤੇ ਸਰਕਾਰ ਨੇ ਆਪਣੀ ਜਿਹੜੀ ਪੇਸ਼ਕਸ਼ ਕੀਤੀ ਕਿ ਜਿੱਦਾਂ ਵੀ ਇਮੀਗ੍ਰੇਸ਼ਨ ਰੈਗੂਲੇਸ਼ਨ ਚੱਲਦੇ ਆ, ਜਿਹੜੇ ਮਾਹੌਲ ਦੇ ਵਿੱਚ ਲੋਕੀ ਹੁਣ ਜਿਹੜੀ ਗਿਣਤੀ ਦੇ ਵਿੱਚ ਅੰਦਰ ਆ ਰਹੇ ਆ, ਠੀਕ ਆ? ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਜਿਹੜੀ ਤੁਸੀਂ ਦੇਖੋ ਕਿ ਆਪਣੀ ਕਮਿਊਨਿਟੀ ਹੋਵੇ ਭਾਵੇਂ ਕੋਈ ਵੀ ਹੋਵੇ, ਹਰ ਤਰ੍ਹਾਂ ਦਾ ਬੰਦਾ ਜਿਹੜਾ ਹੁਣ ਅੱਜ-ਕੱਲ੍ਹ ਆ ਰਿਹਾ ਤੇ ਟਰੰਪ ਸਰਕਾਰ ਨੇ ਬੇਸਿਕਲੀ ਇਹੀ ਸੀਗਾ ਕਿ ਆਪਾਂ ਉਹਨਾਂ ਨੂੰ ਡਿਪੋਰਟ ਸਿੱਧੇ ਜਿਹੜੇ ਕਰ ਸਕਦੇ ਹਾਂ, ਸਾਨੂੰ ਇੰਨੇ ਰੂਲ ਵਗੈਰਾ ਰੈਗੂਲੇਸ਼ਨ ਫੋਲੋ ਕਰਨ ਦੀ ਲੋੜ ਨਹੀਂ ਹੈਗੀ। ਤੇ ਜਿਹੜੇ ਜੱਜ ਸੀਗੇ ਹੇਠਲੀਆਂ ਅਦਾਲਤਾਂ ਸੀਗੀਆਂ ਤੇ ਜਿਹੜੇ ਇਮੀਗ੍ਰੇਸ਼ਨ ਲਾਇਰ ਸੀਗੇ ਜਾਂ ਹੋਰ ਐਡਵੋਕੇਸੀ ਗਰੁੱਪ ਸੀਗੇ, ਸੰਸਥਾਵਾਂ ਸੀਗੀਆਂ, ਉਹ ਕਹਿੰਦੇ ਇਹ ਡਿਊ ਪ੍ਰੋਸੈਸ ਦੀ ਵਾਇਲੇਸ਼ਨ ਹੋ ਜਾਣੀ ਹੈ, ਤੁਸੀਂ ਘੱਟੋ-ਘੱਟ ਇਹਨਾਂ ਨੂੰ ਮੌਕਾ ਦਿਓ ਆਪਣੇ ਆਪ ਨੂੰ ਸਾਬਤ ਕਰਨ ਦਾ ਕਿ ਇਹ ਗੈਂਗਸਟਰ ਹੈਗੇ ਆ ਕਿ ਨਹੀਂ ਹੈਗੇ ਆ। ਤੇ ਬੇਸਿਕਲੀ ਸੁਪਰੀਮ ਕੋਰਟ ਤੱਕ ਗਿਆ, ਜਿਹੜੇ ਕੰਟਰੀ ਦੇ ਮਾਹੌਲ ਚੱਲਦੇ ਆ ਜਿੱਦਾਂ ਮਰਡਰ, ਫਰੌਤੀਆਂ ਦੀ, ਇਹ ਡਰੱਗਾਂ ਦੀ, ਸੈਕਸ ਟ੍ਰੈਫਿਕ ਦੀ ਜਿਹੜੀ-ਜਿਹੜੀ ਡਿਮਾਂਡ ਹਾਲਾਤ ਜਿਹੜੇ ਚੱਲਦੇ ਆ ਤੇ ਬਾਕੀ ਜਿੱਦਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਯੂਰਪ ਦੇ ਵਿੱਚ ਕੀ ਮਾਹੌਲ ਆ, ਇੰਗਲੈਂਡ ਦੇ ਵਿੱਚ ਕੀ ਮਾਹੌਲ ਆ, ਇੰਗਲੈਂਡ ਦਾ ਕਬਾੜਾ ਹੋ ਗਿਆ, ਕੈਨੇਡਾ ਦਾ ਹੋਣ ਜਾ ਰਿਹਾ। ਉਹ ਸਾਰੀਆਂ ਜਿਹੜੀਆਂ ਜਿੱਧਰ ਨੂੰ ਜਿਹੜਾ ਤੁਸੀਂ ਕਹਿ ਲਓ ਕਿ ਇੱਕ ਐਂਟੀ ਇਮੀਗ੍ਰੇਸ਼ਨ ਵੇਵ ਸੀਗੀ, ਲੱਗਦਾ ਨਹੀਂ ਸੀਗਾ ਕਿ ਸੁਪਰੀਮ ਕੋਰਟ ਫੈਸਲਾ ਦੇਊਗਾ। ਉੱਦਾਂ ਪਰਸਨਲੀ ਐਜ਼ ਅ ਲਾਇਰ ਮੈਨੂੰ ਲੱਗਦਾ ਸੀਗਾ ਕਿ ਨਹੀਂ ਡਿਊ ਪ੍ਰੋਸੈਸ ਰਾਈਟਸ ਵਗੈਰਾ ਹੋਲਡ ਕਰੂਗੇ। ਪਰ ਦੇਖ ਲਓ ਤੁਸੀਂ ਸੁਪਰੀਮ ਕੋਰਟ ਵੀ ਲਾਈਨ ਅਪ ਹੋ ਗਿਆ ਤੇ ਬੇਸਿਕਲੀ ਸੈਂਟੀਮੈਂਟ ਇਹੀ ਹੈ ਕਿ ਕਲੀਨ ਅਪ ਕਰੋ। ਐਕਚੁਅਲੀ ਇੱਕ ਮੈਂ ਵੀਡੀਓ ਦੇਖਦਾ ਸੀਗਾ ਟਰੰਪ ਹੁਣਾਂ ਦੀ ਸੀਗੀ ਕਿ ਜਿਹੜੇ ਫਾਰਮ ਵਰਕਰ ਆ ਜਾਂ ਹੋਟਲ ਦੇ ਵਰਕਰ ਆ ਉਹਨਾਂ ਨੂੰ ਉਹ ਕਹਿੰਦੇ ਕਿ ਥੋੜੇ ਕੰਸੈਸ਼ਨ ਦੇਣੇ ਆ ਕਿ ਸਾਨੂੰ ਇਹ ਬੰਦੇ ਚਾਹੀਦੇ ਆ, ਇਹਨਾਂ ਨੂੰ ਰੱਖੋ। ਉਹ ਮੈਂ ਥੱਲੇ ਕਮੈਂਟ ਪੜ੍ਹ ਰਿਹਾ ਸੀਗਾ ਸਾਰੇ ਜਿਹੜੀ ਜਨਤਾ ਦੇ ਆ ਤੇ ਉਹ ਟਰੰਪ ਦੀ ਨਿੰਦਿਆ ਕਰ ਰਹੇ ਸੀਗੇ ਕਿ ਲੈ ਤੈਨੂੰ ਤਾਂ ਕਰਕੇ ਨਹੀਂ ਆਪਾਂ ਵੋਟ ਪਾਈ ਕਿ ਤੂੰ ਕਵੇਂਗਾ ਇਹਨਾਂ ਨੂੰ ਰੱਖਣਾ ਵਾ। ਤੇ ਤੁਸੀਂ ਉਹ ਖਬਰ ਤੋਂ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਥੱਲੇ ਮੈਂ ਸਾਰੇ ਹੀ ਦੇਖ ਰਿਹਾ ਸੀ ਤੇ ਜਿਹੜੀ ਕਈ ਜਨਤਾ ਤੁਹਾਨੂੰ ਵੀ ਪਤਾ ਹੈ ਨਾ ਕਿ ਏਦਾਂ ਦੇ ਵੀ ਲੋਕ ਜਿਹੜੇ ਅਮਰੀਕਾ 'ਚ ਕਾਫੀ ਸਾਰੇ ਹੈਗੇ ਆ, ਉਹ ਕਹਿੰਦੇ ਸਾਰਿਆਂ ਨੂੰ ਜਿਹੜਾ ਵਾਪਸ ਜਿਹੜੇ ਭੇਜੋ। ਹੁਣ ਤਾਂ ਜਿਹੜੇ ਕੈਲੀਫੋਰਨੀਆ, ਨਿਊਯਾਰਕ ਏਦਾਂ ਦੇ ਸਟੇਟਸ ਦੇ ਵਿੱਚ ਰਹਿੰਦੇ ਆ, ਤੁਹਾਡਾ ਨਹੀਂ ਸ਼ਾਇਦ ਵਾਹ ਇਹਨਾਂ ਨਾਲ ਕਦੀ ਪਿਆ ਹੋਣਾ ਤੇ ਪਵੇ ਵੀ ਨਾ ਏਦਾਂ ਦੇ ਬੰਦੇ ਨਾਲ। ਤੇ ਕਈ ਜਿਹੜੇ ਕਾਫੀ ਹੇਟ ਫੀਲਡ ਵੀ ਤੁਹਾਨੂੰ ਪਤਾ ਲੋਕੀ ਜਿਹੜੇ ਹੁੰਦੇ ਆ ਤੇ ਉਹ ਮਤਲਬ ਉਹਦੇ ਨਾਲ ਹੀ ਨਹੀਂ ਐਗਰੀ ਹੋ ਰਹੇ। ਉਹ ਕਹਿੰਦੇ ਕਿ ਨਹੀਂ ਏਦਾਂ ਨਹੀਂ ਤੁਸੀਂ ਕਰ ਸਕਦੇ, ਆਪਾਂ ਤਾਂ ਕਰਕੇ ਨਹੀਂ ਵੋਟ ਪਾਈ ਸੀ, ਸਾਰਿਆਂ ਨੂੰ ਡਿਪੋਰਟ ਕੀਤਾ ਜਾਵੇ।